ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 1 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਜਿਹੜੀ ਪਾਰਕ ਫਾਇਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਵੈਦਰ ਦੀ ਕੰਡੀਸ਼ਨ ਆ ਉਹਦੇ ਕਰਕੇ ਇਸ ਵੀਕਐਂਡ ਦੇ ਦੌਰਾਨ ਜਿਹੜੀ ਅੱਗ ਆ ਹੋਰ ਤੇਜ਼ੀ ਦੇ ਨਾਲ ਫੈਲ ਸਕਦੀ ਹੈਗੀ ਆ। ਸੋ ਇਹ ਇੱਕ ਬੜੀ ਵੱਡੀ ਜਿਹੜੀ ਚੇਤਾਵਨੀ ਆ ਉਹ ਆਈ ਹੈਗੀ ਆ। ਹੁਣ ਤੱਕ 3,93,000 ਏਕੜ ਪਾਰਕ ਫਾਇਰ ਦੇ ਵਿੱਚ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਤੇ ਕੈਲੀਫੋਰਨੀਆ ਦੀ ਜਿਹੜੀ ਵਾਈਲਡ ਫਾਇਰ ਐਕਟੀਵਿਟੀ ਆ ਉਹ 2816% ਹਾਈ ਆ ਇਸ ਸਾਲ। ਇਹ ਬਹੁਤ ਵੱਡਾ ਨੰਬਰ ਆ ਪਿਛਲੇ ਸਾਲ ਦੇ ਮੁਕਾਬਲੇ। ਜੁਲਾਈ 30 2024 ਤੱਕ ਵਾਈਲਡ ਫਾਇਰ ਨੇ 7,51,327 ਏਕੜ ਅੱਗ ਦੀ ਭੇਟ ਚਾੜ ਦਿੱਤੇ ਹੈਗੇ ਆ। ਕੈਲ ਫਾਇਰ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਰੀ ਜਾਣਕਾਰੀ ਦਿੱਤੀ ਹੈਗੀ ਆ। ਕਹਿੰਦੇ ਭਈ 29 ਟਾਈਮਸ ਅਮਾਉਂਟ ਆਫ ਏਕਰੇਜ ਬਰਨ ਇਹ ਜਿਹੜੀ ਅੱਗ ਲੱਗੀ ਹੋਈ ਹੈਗੀ ਆ। 2023 ਦੇ ਵਿੱਚ 3746 ਅੱਗਾਂ ਲੱਗੀਆਂ ਸੀਆਂ, ਜਿਹਦੇ ਨਾਲ 25,763 ਏਕੜ ਜੁਲਾਈ 30 ਤੱਕ ਸੜ ਕੇ ਸੁਆਹ ਹੋਏ ਸੀ। ਤੇ 5 ਈਅਰ ਦੀ ਐਵਰੇਜ ਜਿਹੜੀ ਆ ਉਹ 4416 ਅੱਗਾਂ ਤੇ 1,40,996 ਏਕੜ ਸੜ ਕੇ ਸੁਆਹ ਆ। ਪਰ ਜੁਲਾਈ 30 2024 ਤੱਕ 7,51,327 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਤੇ ਕਹਿੰਦੇ ਵੀ 10,000 ਦੇ ਕਰੀਬ ਜਿਹੜੀਆਂ ਸਟਰਕਚਰਸ ਆ ਇਸ ਅੱਗ ਦੀ ਲਪੇਟ ਵਿੱਚ ਹਜੇ ਵੀ ਆ ਸਕਦੀਆਂ ਹੈਗੀਆਂ। ਜੀ, ਜਿਹੜੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਪਾਰਕ ਫਾਇਰ ਨੂੰ ਅੱਗ ਲਾਉਣ ਦੇ ਲਈ, ਉਹਨੇ ਆਪਣਾ ਪਹਿਲਾ ਬਿਆਨ ਦਿੰਦੇ ਹੋਏ ਕਿਹਾ ਵੀ ਕਹਿੰਦਾ ਵੀ ਮੈਂ ਜਾਣਬੁੱਝ ਕੇ ਧੱਕਾ ਜਿਹੜਾ ਆ ਉਸ ਕਾਰ ਨੂੰ ਨਹੀਂ ਸੀ ਲਾਇਆ ਐਮਬੈਂਕਮੈਂਟ ਤੋਂ, ਜਿਸ ਤੋਂ ਬਾਅਦ ਦੇ ਵਿੱਚ ਇਹ ਅੱਗ ਵਧੀ ਹੈਗੀ ਆ। ਉਸ ਅੱਗ ਦੇ ਕਰਕੇ ਹੁਣ ਤੱਕ 25,000 ਤੋਂ ਵੱਧ ਲੋਕਾਂ ਨੂੰ 4 ਕਾਉਂਟੀਜ਼ ਦੇ ਵਿੱਚ ਇਵੈਕੂਏਟ ਕਰਨਾ ਪਿਆ ਆ। ਘਰਾਂ ਨੂੰ ਉਹਨਾਂ ਨੂੰ ਛੱਡ ਕੇ ਜਾਣਾ ਪਿਆ। ਰੋਨੀ ਡੀਨ ਸਟਾਊਟ ਦਾ ਸੈਕਿੰਡ ਉਸ ਦੇ ਉੱਤੇ ਜਿਹੜਾ ਅੱਜ ਬੀਤੇ ਜਿਹੜੇ ਸੋਮਵਾਰ ਆ ਰੈਕਲੈਸ ਆਰਸਨ ਤੇ ਉਸ ਦੇ ਨਾਲ ਸੰਬੰਧਿਤ ਚਾਰਜਿਸ ਦੇ ਵਿੱਚ ਜਿਹੜਾ ਉਸ ਨੂੰ ਪੇਸ਼ ਕੀਤਾ ਜਾਣਾ ਆ ਆਉਂਦੇ ਵੀਰਵਾਰ ਨੂੰ। ਜੀ, ਅਗਲੀ ਖਬਰ ਵੱਲ ਚਲੀਏ ਤੇ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਸਬੰਧ ਦੇ ਵਿੱਚ ਗੈਬਨ ਨਿਊਸਮ ਨੇ ਜਿਹੜੇ ਨਵੇਂ ਆਰਡਰ ਜਾਰੀ ਕੀਤੇ ਆ ਪੇ ਜਿਹੜੇ ਹੋਮਲੈਸ ਕੈਂਪ ਆ ਇਹਨਾਂ ਨੂੰ ਜਿਹੜਾ ਕਲੀਅਰ ਕੀਤਾ ਜਾਵੇ। ਸੋ ਕਾਉਂਟੀ ਐਂਡ ਸਿਟੀ ਆਫ ਲਾਸ ਐਂਜਲਸ ਨੇ ਇਹ ਕਿਹਾ ਆ ਵੀ ਸਾਡੇ ਕੋਲ ਇਦਾਂ ਦੀ ਪੋਜੀਸ਼ਨ ਨਹੀਂ ਹੈ ਬਜਟ ਦੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਕਲੀਅਰ ਕਰ ਸਕੀਏ। ਸੋ ਬੋਰਡ ਨੇ ਮੋਸ਼ਨ ਜਿਹੜਾ ਮੰਗਲਵਾਰ ਨੂੰ ਪਾਸ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਹੋਮਲੈਸ ਲੋਕਾਂ ਦੇ ਟੈਂਟ ਆ ਉਹਨਾਂ ਨੂੰ ਮੂਵ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਕਹਿੰਦੇ ਭਈ ਜਸਟ ਲੋਕਾਂ ਨੂੰ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਸਟਰੀਟਾਂ ਜਾਂ ਸਾਈਡ ਵਾਕ ਤੋਂ ਚੱਕ ਕੇ ਜੇਲ੍ਹ ਵਿੱਚ ਪਾ ਦੇਣਾ ਇਹ ਇੱਕ ਟੋਟਲੀ ਡਿਫਰੈਂਟ ਇਸ਼ੂ ਆ। ਇਹ ਸੈਟਲ ਨਹੀਂ ਕਰਨਾ ਇਸ ਪ੍ਰੋਬਲਮ ਨੂੰ। ਸੁਪਰਵਾਈਜ਼ਰ ਹਿਲਡਾ ਸੋਲਿਸ ਜੋ ਉਸਨੇ ਕਿਹਾ ਹੈਗਾ। ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਨੇ ਵੀ ਆਲਰੇਡੀ ਜਿਹੜੀ ਨਿਊਸਮ ਦਾ ਡਿਸੀਜਨ ਹੈਗਾ ਆ ਉਸ ਨੂੰ ਕੰਡੈਮ ਕੀਤਾ ਹੈਗਾ। ਕਹਿੰਦੇ ਭਈ ਹੋਮਲੈਸ ਲੋਕਾਂ ਨੂੰ ਕ੍ਰਿਮੀਨਲਾਈਜ਼ ਕਰ ਰਿਹਾ ਹੈਗਾ ਇਹ ਜਿਹੜਾ ਆਰਡੀਨੈਂਸ ਜੋ ਗਵਰਨਰ ਗੈਬਨ ਨਿਊਸਮ ਨੇ ਕੀਤਾ ਹੈਗਾ। ਜੀ, ਇੱਧਰ ਜਿਹੜਾ ਫਰੈਜ਼ਨੋ ਆ ਕਹਿੰਦੇ ਵੀ ਨਿਊਸਮ ਹੋਣਾ ਦੇ ਜਿਹੜੇ ਕਲੀਨ ਕੈਲੀਫੋਰਨੀਆ ਕਮਿਊਨਿਟੀ ਪਲੈਜ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਆ। ਫਰੈਜ਼ਨੋ ਵੀ ਕਹਿੰਦੇ ਵੀ ਇਹ ਪਹਿਲੇ ਸ਼ਹਿਰਾਂ ਦੇ ਵਿੱਚੋਂ ਇਹ ਬਣਿਆ ਆ। ਫਰੈਜ਼ਨੋ ਦੇ ਮੇਅਰ ਜੈਰੀ ਡਾਇਰ, ਕੈਲ ਟਰਾਂਸ ਤੇ ਕੀਪ ਕੈਲੀਫੋਰਨੀਆ ਬਿਊਟੀਫੁਲ ਦੇ ਜਿਹੜੇ ਨੁਮਾਇੰਦਿਆਂ ਦੇ ਨਾਲ ਮਿਲ ਕੇ ਨਿਊਸਮ ਹੋਣਾ ਦਾ ਜਿਹੜਾ ਸਟੇਟ ਵਾਈਡ ਪ੍ਰੋਗਰਾਮ ਆ ਉਸ ਨੂੰ 3 ਅਗਸਤ ਨੂੰ ਪਰਸੋਂ ਨੂੰ ਜਿਹੜਾ ਉਹ ਚਾਲੂ ਕਰਨਗੇ। ਕਹਿੰਦੇ ਵੀ ਕਲੀਨ ਕੈਲੀਫੋਰਨੀਆ ਕਮਿਊਨਿਟੀ ਡੈਜ਼ਿਗਨੇਸ਼ਨ ਪ੍ਰੋਗਰਾਮ ਦੇ ਤਹਿਤ ਉਹਨਾਂ ਕਮਿਊਨਿਟੀਜ਼ ਨੂੰ ਰਿਵਾਰਡ ਦਿੱਤੇ ਜਾਣਗੇ
ਜਿਹੜੇ ਕਿ ਆਪਣੇ ਚੁਗਿਰਦੇ ਨੂੰ, ਆਪਣੇ ਇਲਾਕੇ ਨੂੰ, ਆਪਣੇ ਕਹਿ ਲਓ ਵੀ ਮੁਹੱਲੇ ਨੂੰ ਸਾਫ਼ ਸੁਥਰਾ ਤੇ ਸੋਹਣਾ ਜਿਹੜਾ ਉਹ ਬਣਾ ਕੇ ਰੱਖਣਗੇ। ਸ਼ੀਲਡ ਐਵੀਨਿਊ ਦੇ ਉੱਤੇ ਫਰੈਜ਼ਨੋ ਦੇ ਵਿੱਚ 3 ਅਗਸਤ ਨੂੰ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਸ ਦਾ ਉਦਘਾਟਨ ਕੀਤਾ ਜਾਊਗਾ। ਕਹਿੰਦੇ ਵੀ ਇੱਕ ਪੀਸ ਉਹਨਾਂ ਦੇ ਮੇਨ ਫੋਟੋ ਆ ਕਲੀਨ ਕੈਲੀਫੋਰਨੀਆ ਦੇ ਉੱਤੇ, ਵੀ ਇੱਕ ਵੀ ਜਿਹੜਾ ਗੰਦ ਦਾ ਪੀਸ ਆ ਪੂਰੀ ਪਿਕਚਰ ਨੂੰ ਜਿਹੜਾ ਉਹ ਗੰਦਿਆ ਕਰ ਸਕਦਾ। ਸੋ ਆਪਾਂ ਆਪਣੇ ਚੁਗਿਰਦੇ ਤੇ ਬਾਕੀ ਸਾਰਿਆਂ ਦੇ ਵਿੱਚੋਂ ਜਿਹੜਾ ਇਸ ਨੂੰ ਕਲੀਨ ਅਪ ਕਰਾਂਗੇ। ਸੋ ਕੀ ਅਵਾਰਡ ਦੇਣਗੇ, ਕੀ ਰਿਵਾਰਡ ਜਿਹੜੇ ਉਹ ਕਮਿਊਨਿਟੀਜ਼ ਲਈ ਰੱਖਣਗੇ, ਇਹ ਜਿਹੜੇ ਹੁਣ ਦੇਖਣ ਵਾਲੀ ਗੱਲ ਰਹੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੋਲਰ ਦਾ ਆਪਾਂ ਨੂੰ ਪਤਾ, ਆਪਾਂ ਕੱਲ ਪਰਸੋਂ ਵੀ ਗੱਲ ਕਰ ਰਹੇ ਸੀ ਵੀ ਕਿੱਦਾਂ ਇੱਕ ਹੋਰ ਕੰਪਨੀ ਆ ਉਸਨੇ ਕਾਫੀ ਲੇਆਫਸ ਕੀਤੇ ਆ, ਪਰ ਹੁਣ ਕੈਲੀਫੋਰਨੀਆ ਦੇ ਲਾ ਮੇਕਰਸ ਕਹਿੰਦੇ ਇੱਕ ਨਵਾਂ ਪੈਕੇਜ ਤਿਆਰ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਗ੍ਰੀਨ એનર્ਜੀ ਦੇ ਅੰਡਰ ਸੋਲਰ ਤੇ ਆਫਸ਼ੋਰ ਵਿੰਡ એનર્ਜੀ ਪ੍ਰੋਜੈਕਟਸ ਆ ਉਹਨਾਂ ਨੂੰ ਕਿੱਦਾਂ ਹੋਰ ਸਟ੍ਰੀਮਲਾਈਨ ਸੁਖਾਲਾ ਜਿਹੜਾ ਉਹ ਕੀਤਾ ਜਾਵੇ, ਇਸ ਬਾਰੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਆ। ਡੈਮੋਕ੍ਰੇਟ ਪਾਰਟੀ ਦੇ ਜਿਹੜੇ ਲੈਜਿਸਲੇਟਰ ਆ, ਲਾ ਮੇਕਰਸ ਆ, ਉਹਨਾਂ ਨੇ ਕਹਿੰਦੇ ਵੀ ਕਈ ਜਿਹੜੇ ਡਰਾਫਟ ਆ ਉਹ ਇਨਵਾਇਰਮੈਂਟਲ ਗਰੁੱਪਸ, ਇੰਡਸਟਰੀ, ਲੌਬਿਸਟ ਤੇ ਇਸ ਦੇ ਨਾਲ ਸੰਬੰਧਿਤ ਹੋਰ ਪਾਰਟੀਆਂ ਦੇ ਨਾਲ ਸਾਂਝੇ ਕੀਤੇ ਆ, ਜਿਹੜੇ ਕਿ ਨੈਗੋਸ਼ੀਏਸ਼ਨ ਚੱਲ ਰਹੀ ਆ ਗਵਰਨਰ ਗੈਵਿਨ ਨਿਊਸਮ ਦੇ ਨਾਲ। ਕਹਿੰਦੇ ਵੀ ਇਸ ਟਾਈਮ ਇਹ ਚਰਚਾ ਦਾ ਵਿਸ਼ਾ ਬਣਿਆ ਪਿਆ ਸਟੇਟ ਸੈਨੇਟ ਤੇ ਅਸੈਂਬਲੀ ਦੇ ਸਟਾਫ ਦੇ ਵਿੱਚ, ਤੇ ਗਵਰਨਰ ਨਿਊਸਮ ਆ ਉਹਨਾਂ ਦੇ ਆਫਿਸ ਦੇ ਦੌਰਾਨ। ਕਹਿੰਦੇ ਵੀ ਬੰਦ ਕਮਰਿਆਂ ਦੇ ਵਿੱਚ ਇਸ ਟਾਈਮ ਇਹ ਮੀਟਿੰਗਾਂ, ਪ੍ਰਪੋਜ਼ਲਸ ਜਿਹੜੇ ਆ ਉਹ ਕੀਤੇ ਜਾ ਰਹੇ ਆ। 31 ਅਗਸਤ ਨੂੰ ਲੈਜਿਸਲੇਟਿਵ ਸੈਸ਼ਨ ਜਿਹੜਾ ਉਹ ਖਤਮ ਹੋਣਾ ਆ, ਤੇ ਉਸ ਤੋਂ ਪਹਿਲਾਂ ਕਹਿੰਦੇ ਆ ਵੀ ਅਜਿਹਾ ਇੱਕ ਕੋਈ ਲੈਜਿਸਲੇਟਿਵ ਅਜਿਹਾ ਇੱਕ ਜਿਹੜਾ ਚੀਜ਼ ਆ ਉਹ ਕੋਈ ਆ ਸਕਦਾ ਆ। ਕੈਲਮੇਟਰਸ ਨੂੰ ਕਹਿੰਦੇ ਵੀ ਡਰਾਫਟ ਦੀਆਂ ਕਾਪੀਆਂ ਜਿਹੜੀਆਂ ਮਿਲੀਆਂ, 5 એનર્ਜੀ ਮੈਜਰਸ ਅਜਿਹੇ ਆ ਜਿਸਦੇ ਤੇ ਜਿਹੜੇ ਸੈਨੇਟ ਪ੍ਰੈਜ਼ੀਡੈਂਟ ਪ੍ਰੋ ਟੈਮ ਜਿਹੜੇ ਮਾਈਕ ਮੈਕਵਾਇਰ ਆ ਉਹਨਾਂ ਨੇ ਬਣਾਉਣ ਦੇ ਵਿੱਚ ਮਦਦ ਕੀਤੀ ਆ। ਕਹਿੰਦੇ ਵੀ ਜਿਸ ਤਰੀਕੇ ਨਾਲ ਸਟੇਟ ਅਜਿਹੇ ਪ੍ਰੋਜੈਕਟਸ ਨੂੰ ਅਪਰੂਵ ਕਰਦਾ ਆ ਜਿਹਦੇ ਵਿੱਚ ਸੋਲਰ ਨੂੰ ਸਪੋਰਟ ਕਰਦਾ, ਆਫਸ਼ੋਰ ਵਿੰਡ, ਬੈਟਰੀ ਸਟੋਰੇਜ ਤੇ ਹੋਰ ਜਿਹੜੇ ਗ੍ਰੀਨ એનર્ਜੀ ਪ੍ਰੋਜੈਕਟਸ ਆ ਉਸ ਨੂੰ ਉਹ ਦੁਬਾਰਾ ਇੱਕ ਹਿਸਾਬ ਦੇ ਨਾਲ ਨਵੇਂ ਸਿਰ ਤੋਂ ਜਿਹੜਾ ਉਹ ਲੈ ਕੇ ਆਉਣਗੇ ਤਾਂ ਜੋ ਲੋਕਾਂ ਨੂੰ ਇਹ ਚੀਜ਼ ਕਰਨਾ ਜਿਹੜਾ ਉਹ ਸੌਖਾ ਹੋਵੇ। ਸਲੀਨਸ ਤੋਂ ਜਿਹੜੇ ਡੈਮੋਕ੍ਰੇਟ ਨੇ ਰਾਬਰਟ ਰੀਵਾਸ, ਉਹਨਾਂ ਦੇ ਸਪੋਕਸਪਰਸਨ ਨੇ ਵੀ ਜਿਹੜਾ ਇਸ ਦੇ ਵਿੱਚ ਜਿਹੜੀ ਉਹ ਕੰਮ ਕੀਤੀ ਆ। ਉਧਰ ਨਿਊਸਮ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਵੱਖਰੇ ਤੌਰ ਦੇ ਉੱਤੇ ਇੱਕ ਹੋਰ ਲੈਜਿਸਲੇਸ਼ਨ ਦੇ ਉੱਤੇ ਕੰਮ ਕਰ ਰਹੀ ਹੈ ਜਿਸ ਦੇ ਨਾਲ ਇਲੈਕਟ੍ਰਿਕ ਬਿਲਸ ਆ ਜਿਸ ਦੇ ਵਿੱਚ PG&E ਨੇ ਇਸ ਟਾਈਮ ਕੰਨਾਂ ਚੋਂ ਸਿਰ ਚੋਂ ਲੋਕਾਂ ਦਾ ਧੂਆਂ ਕੱਢਿਆ ਪਿਆ ਆ, ਵੀ ਉਹ ਕਿੱਦਾਂ ਹੋਰ ਅਫੋਰਡੇਬਲ ਬਣਾਏ ਜਾ ਸਕਦੇ ਆ ਕੈਲੀਫੋਰਨੀਅਨਸ ਦੇ ਲਈ। ਸੋ ਆਉਂਦੇ ਦਿਨਾਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਕੁਝ ਅਜਿਹੇ ਨਵੇਂ ਪ੍ਰਪੋਜ਼ਲਸ, ਅਜਿਹੇ ਬਿੱਲ ਆਪਣੇ ਸਾਹਮਣੇ ਆ ਸਕਦੇ ਆ ਜਿਸ ਨਾਲ ਸ਼ਾਇਦ ਸੋਲਰ ਦੀ ਸਬਸਿਡੀ ਵਧਾਉਣੀ ਆ ਜਾਂ ਸੋਲਰ ਬਾਈਬੈਕ ਜਿਹੜੀ એનર્ਜੀ ਪ੍ਰਾਈਸ ਆ ਉਹਦਾ ਕੀ ਹੋਣਾ ਆ, ਕਿੱਦਾਂ ਜਿਹੜਾ ਉਸ ਨੂੰ ਸਟ੍ਰੀਮਲਾਈਨ ਕਰਨਾ ਆ, ਉਸ ਉੱਤੇ ਆਪਾਂ ਨੂੰ ਨਵੇਂ ਪ੍ਰਪੋਜ਼ਲ ਉਹ ਦਿਖਣਗੇ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਜਿਹੜੇ ਫਾਸਟ ਫੂਡ ਵਰਕਰਸ ਆ ਉਹ ਫੇਰ ਮੰਗ ਕਰ ਰਹੇ ਆ ਵੀ ਸਾਡਾ ਜਿਹੜਾ ਮਿਨੀਮਮ ਵੇਜ ਆ $20 ਤੋਂ ਵਧਾ ਕੇ $20.70 ਕਰ ਦਿੱਤਾ ਜਾਵੇ ਜਨਵਰੀ 1, 2025 ਤੋਂ, ਤਾਂ ਕਿ ਆਪਾਂ ਜਿਹੜਾ ਰਾਈਜ਼ਿੰਗ ਕਾਸਟ ਆਫ ਲਿਵਿੰਗ ਆ ਉਸ ਦੇ ਨਾਲ ਕੀਪ ਅਪ ਕਰ ਸਕੀਏ। ਕੈਲੀਫੋਰਨੀਆ ਫਾਸਟ ਫੂਡ ਵਰਕਰਸ ਯੂਨੀਅਨ ਜੋ ਬ੍ਰਾਂਚ ਹੈਗੀ ਆ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਦੀ, ਉਹਨਾਂ ਨੇ ਅੱਜ ਇੱਕ ਮੀਟਿੰਗ ਹੋਈ ਸੀ ਉਹਨਾਂ ਦੀ, ਉਸ ਮੀਟਿੰਗ ਦੇ ਵਿੱਚ ਇਹ ਮੁੱਦਾ ਰੱਖਿਆ ਹੈਗਾ। ਦੂਸਰੇ ਪਾਸੇ ਜਿਹੜੇ ਮੈਕਡੋਨਲਡ ਕੰਪਨੀ ਆ ਉਹ ਕਹਿੰਦੇ ਵੀ ਸਾਡੀਆਂ ਸੇਲਸ ਬਹੁਤ ਜ਼ਿਆਦਾ ਜਿਹੜੀਆਂ ਘਟ ਗਈਆਂ ਆ, ਅਸੀਂ ਬਹੁਤ ਜ਼ਿਆਦਾ ਜਿਹੜੇ ਸਫਰ ਕਰ ਰਹੇ ਹੈਗੇ ਆ। ਕਾਰਨ ਉਹਨਾਂ ਨੇ ਦੱਸਿਆ ਵੀ ਮਿਨੀਮਮ ਵੇਜ $20 ਹੋ ਗਈ ਆ, ਉਹਦੇ ਕਰਕੇ ਸਾਡਾ ਜਿਹੜਾ ਪ੍ਰੋਫਿਟ ਆ, ਮਾਰਜਨ ਆ, ਉਹ ਬਹੁਤ ਜ਼ਿਆਦਾ ਘਟ ਗਿਆ। CEO ਕ੍ਰਿਸ ਜੋ ਹੈਗੇ ਆ ਮੈਕਡੋਨਲਡ ਦੇ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਸਾਡਾ ਜਿਹੜਾ ਬਿਜ਼ਨਸ ਆ ਬਹੁਤ ਡਾਊਨ ਜਾ ਰਿਹਾ ਹੈਗਾ। ਸੋ ਕੈਲੀਫੋਰਨੀਆ ਨੇ ਮਿਨੀਮਮ ਵੇਜ ਉਹਨਾਂ ਵਰਕਰਸ ਦੀ ਇਨਕਰੀਜ਼ ਕਰ ਦਿੱਤੀ ਸੀ ਰੈਸਟੋਰੈਂਟ ਚੇਨਸ ਦੀ ਜਿਨ੍ਹਾਂ ਦੇ ਕੋਲ ਘੱਟੋ ਘੱਟ 60 ਲੋਕੇਸ਼ਨਾਂ ਆ। ਸੋ ਮਿਨੀਮਮ $20 ਪਰ ਆਵਰ ਉਹਨਾਂ ਦੇ ਅਪ੍ਰੈਲ ਤੋਂ ਸ਼ੁਰੂ ਹੋਏ ਹੈਗੇ ਆ। ਇਸ ਤੋਂ ਪਹਿਲਾਂ ਸਟੇਟ ਦੇ ਮਿਨੀਮਮ ਵੇਜ ਜਿਹੜੇ ਆ $16 ਪਰ ਆਵਰ ਸੀਗੇ ਆਮ ਜਿਹੜੇ ਹੋਰ ਵੀ ਜੌਬਸ ਆ ਉਹਨਾਂ ਦੇ ਵਿੱਚ। ਸੋ ਮੈਕਡੋਨਲਡ ਵਾਲੇ ਕਹਿੰਦੇ ਆ ਵੀ ਅਸੀਂ ਆਲਰੇਡੀ ਜਿਹੜੇ ਆ ਰੋਬੋਟਸ ਲਾਣੇ ਤਾਂ ਸ਼ੁਰੂ ਕੀਤੇ ਆ, ਪਰ ਉਹ ਵੀ ਜਿਹੜੇ ਕਾਫੀ ਉਹਨਾਂ ਨੂੰ ਬਣਾਉਣ ਦੇ ਵਿੱਚ ਜਿਹੜੀ ਆ ਕਾਸਟ ਲੱਗਦੀ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਚੇਨਸ ਆ ਫਾਸਟ ਫੂਡ ਦੀਆਂ, ਉਹਨਾਂ ਨੇ ਆਪਣੇ ਲੋਕਾਂ ਨੂੰ ਲੇ ਆਫ ਵੀ ਕਰ ਦਿੱਤਾ ਹੈਗਾ ਜਾਂ ਉਹਨਾਂ ਨੂੰ ਉਹ ਪਾਰਟ ਟਾਈਮ ਵਰਕ ਦੇ ਰਹੇ ਹੈਗੇ।
ਜੀ, ਕੱਲ੍ਹ ਆਪਾਂ ਇੰਟਲ ਦੀ ਖਬਰ ਕਰ ਰਹੇ ਸੀ, ਜਿਸ ਦੇ ਵਿੱਚ ਕਿਹਾ ਸੀ ਵੀ ਹਜ਼ਾਰਾਂ ਹੀ ਲੋਕਾਂ ਨੂੰ ਲੇ ਆਫ ਕੀਤਾ ਜਾ ਸਕਦਾ। ਕਹਿੰਦੇ ਵੀ ਹਾਲਾਤ ਇੰਨੇ ਮਾੜੇ ਆ ਇੰਟਲ ਦੇ ਵੀ ਉਹ ਵਰਲਡ ਵਾਈਡ 15,000 ਜੌਬ ਕੱਟ ਜਿਹੜੀਆਂ ਆ ਉਹ ਕਰਨ ਜਾ ਰਹੇ ਆ। ਸੋ ਇੰਟਲ ਦੀ ਜਿਹੜੀ ਫਾਈਨੈਂਸ਼ੀਅਲ ਪਰਫਾਰਮੈਂਸ ਆ ਉਹ ਚੰਗੀ ਨਾ ਰਹਿਣ ਕਰਕੇ ਜਿਹੜੇ CEO ਨੇ ਪੈਟ ਗੈਲਸਿੰਗਰ, ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਹੈ। ਸੋ ਸੈਕਿੰਡ ਹਾਫ ਟ੍ਰੈਂਡਸ ਕਹਿੰਦੇ ਵੀ ਸਾਡੇ ਹੋਰ ਵੀ ਮਾੜੇ ਰਹੇ, ਜਿਸ ਕਰਕੇ ਹੁਣ 15,000 ਜੌਬਸ ਵਰਲਡ ਵਾਈਡ ਉਹ ਕੱਟ ਕਰ ਰਹੇ ਆ। ਕਹਿੰਦੇ ਵੀ ਰੀਸਟਰਕਚਰਿੰਗ ਉਹਨਾਂ ਨੂੰ ਹੁਣ ਕਰਨੀ ਪੈ ਰਹੀ ਆ। ਇਹ ਜਿਹੜੇ ਲੇ ਆਫ ਦੇ ਪਲਾਨਸ ਆ, ਕੰਪਨੀ ਦੀ ਫਾਈਨੈਂਸ਼ੀਅਲ ਰਿਜ਼ਲਟ ਅਪ੍ਰੈਲ ਥਰੂ ਜੂਨ ਦੇ ਸੈਕਿੰਡ ਕੁਆਰਟਰ ਦੇ ਜਦੋਂ ਨਤੀਜੇ ਆਏ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਜਿਹੜੀ ਉਹ ਸ਼ੁਰੂ ਹੋਈ ਸੀ। 15,000 ਜੌਬਸ ਘੱਟ ਆਫ ਦਾ ਮਤਲਬ ਆ ਵੀ 15% ਜਿਹੜੀ ਕੰਪਨੀ ਨੇ ਆਪਣੇ ਜਿਹੜੇ ਵਰਕਫੋਰਸ ਆ ਉਸ ਨੂੰ ਓਵਰਆਲ ਘੱਟ ਕਰ ਦੇਣਾ ਆ। ਕਿੱਥੇ ਸਭ ਤੋਂ ਜ਼ਿਆਦਾ ਕੱਟ ਹੋਣਗੇ ਇਸ ਦੇ ਬਾਰੇ ਅਜੇ ਪਤਾ ਲੱਗਣਾ ਬਾਕੀ ਆ। ਕਿੱਦਾਂ ਜਿਹੜੇ ਆ ਕਿੰਨੇ ਫੇਜ਼ਸ ਦੇ ਵਿੱਚ ਹੁੰਦੇ ਆ, ਇਹ ਵੀ ਹੁਣ ਇੱਕ ਟੈਨਸ਼ਨ ਵਾਲੀ ਜਿਹੜੀ ਉਹ ਗੱਲ ਬਣੀ ਪਈ ਆ। ਉਹ ਹੁਣ ਦਾਅਵਾ ਕਰ ਰਿਹਾ ਵੀ 2025 ਦੇ ਵਿੱਚ $10 ਬਿਲੀਅਨ ਦੀ ਉਹ ਕਾਸਟ ਸੇਵਿੰਗ ਇੰਨੀਆਂ ਜਿਹੜੀਆਂ ਲੇ ਆਫਸ ਕਰਕੇ ਕਰ ਸਕਣਗੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਰਪਲਸ ਪ੍ਰਾਪਰਟੀਆਂ ਹੈਗੀਆਂ ਆ। ਵੱਡੇ ਜਿਹੜੇ ਉਹਨਾਂ ਦੇ ਕੋਲ ਗਰਾਊਂਡਸ ਹੈਗੀਆਂ ਜਿਹੜੀਆਂ ਨਹੀਂ ਯੂਜ਼ ਕੀਤੀਆਂ ਜਾਂਦੀਆਂ ਹੈਗੀਆਂ। ਸੋ ਹੁਣ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਅਨਾਉਂਸ ਕੀਤਾ ਹੈ ਵੀ ਉਹ ਇੱਕ ਇਨੀਸ਼ੀਏਟਿਵ ਲੈ ਕੇ ਆ ਰਹੇ ਆ। ਉਹਦੇ ਮੁਤਾਬਕ ਜਿਹੜੀਆਂ ਲੋਕਲ ਐਜੂਕੇਸ਼ਨ ਏਜੰਸੀਜ਼ ਲੈਂਡ ਨੂੰ ਓਨ ਕਰਦੀਆਂ ਆ, ਉਹਨਾਂ ਨੂੰ ਕਨਵਰਟ ਕੀਤਾ ਜਾ ਸਕੇ ਘਰ ਬਣਾਉਣ ਦੇ ਲਈ। ਕਹਿੰਦੇ ਵੀ ਐਜੂਕੇਸ਼ਨ ਡਿਪਾਰਟਮੈਂਟ ਜੋ ਕੈਲੀਫੋਰਨੀਆ ਦੀ ਆ, ਉਹਦੇ ਕੋਲ 75,000 ਏਕੜ ਡਿਵੈਲਪ ਲੈਂਡ ਆ, ਜਿਹਦੇ ਵਿੱਚ 2 ਮਿਲੀਅਨ ਹਾਊਸਿੰਗ ਯੂਨਿਟਸ ਜਿਹੜੇ ਆ ਉਹ ਬਣ ਸਕਦੇ ਹੈਗੇ ਆ। ਸਟੇਟ ਸੁਪਰਡੈਂਟ ਆਫ ਪਬਲਿਕ ਇੰਸਟਰਕਸ਼ਨ ਟੋਨੀ ਥਰਮੌਂਡ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਕੋਲ ਰਿਸੋਰਸਸ ਵੀ ਬਹੁਤ ਜ਼ਿਆਦਾ ਹੈਗੇ ਆ। ਸੋ ਇਹਦੇ ਨਾਲ ਜਿਹੜੇ ਸਕੂਲਾਂ ਦੇ ਵਿੱਚ ਕੰਮ ਕਰਦੇ ਆ, ਜੇ ਉਹਨਾਂ ਨੂੰ ਘਰ ਉੱਥੇ ਮਿਲ ਜਾਣ ਥੋੜੇ ਸਬਸਿਡਾਈਜ਼, ਤਾਂ ਉਹ ਬਹੁਤ ਜ਼ਿਆਦਾ ਫਾਇਦਾ ਹੋਊਗਾ। ਏਜੰਸੀ ਨੇ ਕਿਹਾ ਉਹਨਾਂ ਦਾ ਜਿਹੜਾ ਸਕੂਲ ਡਿਸਟ੍ਰਿਕਟ ਸੈਨ ਮਟੇਓ ਕਾਉਂਟੀ ਦੇ ਵਿੱਚ ਹੈਗਾ, ਉਹ ਉੱਥੇ ਉਹ ਟੀਚਿੰਗ ਦੀਆਂ ਵੈਕੈਂਸੀਜ਼ ਨਹੀਂ ਭਰ ਸਕਦੇ, ਕਿਉਂਕਿ ਉੱਥੇ ਰੈਂਟ 1 ਬੈਡਰੂਮ ਦਾ ਵੀ $4,000 ਦੇ ਕਰੀਬ ਆ, ਤੇ ਲੋਕ ਅਫੋਰਡ ਨਹੀਂ ਕਰ ਸਕਦੇ। ਹੁਣ ਸੈਨ ਮਟੇਓ ਕਾਉਂਟੀ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ, ਉਹ 122 ਯੂਨਿਟ ਹਾਊਸਿੰਗ ਪ੍ਰੋਜੈਕਟ ਬਣਾ ਰਿਹਾ ਆ, ਜੋ ਕਿ ਟੀਚਰਸ ਉਹਨਾਂ ਨੂੰ ਜਿਹੜੇ ਉਹ ਖਰੀਦ ਸਕਣਗੇ ਜਾਂ ਉਹਨਾਂ ਨੂੰ ਰੈਂਟ ਕਰ ਸਕਣਗੇ। ਇਸੇ ਤਰ੍ਹਾਂ ਜਿਹੜਾ ਸੈਨ ਹੋਜ਼ੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹ ਵੀ ਇੱਕ ਪ੍ਰੋਪਰਟੀ ਟੈਕਸ ਮੈਜਰ ਲੈ ਕੇ ਆ ਰਿਹਾ ਆਉਣ ਵਾਲੀ ਨਵੰਬਰ ਇਲੈਕਸ਼ਨ ਦੇ ਵਿੱਚ, ਜਿਹਦੇ ਨਾਲ $1.5 ਬਿਲੀਅਨ ਇਕੱਠਾ ਕੀਤਾ ਜਾਊਗਾ ਤੇ ਬਾਅਦ ਦੇ ਵਿੱਚ ਅਫੋਰਡੇਬਲ ਹਾਊਸਿੰਗ ਫॉर ਐਜੂਕੇਟਰਸ ਲਈ ਬਣਾਈ ਜਾਊਗੀ। ਜੀ, ਟੀਚਰਸ ਦੇ ਹਾਲ ਮਾੜੇ ਆ, ਖਾਸ ਕਰਕੇ ਹਰਜੋਤ ਸਿੰਘ, ਜਿਹੜੀਆਂ ਤੁਸੀਂ ਜਿਹੜੀਆਂ ਮਹਿੰਗੀਆਂ ਕਾਉਂਟੀਜ਼ ਆ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉੱਥੇ ਉਹਨਾਂ ਨੂੰ ਮੁਸ਼ਕਲ ਜਿਹੜੀ ਉਹ ਆ ਰਹੀ ਆ। ਸੋ 11,000 ਸਕੂਲ ਡਿਸਟ੍ਰਿਕਟ ਨੇ ਜਿਹੜੇ ਅਕ੍ਰੋਸ ਦਾ ਸਟੇਟ ਆ, ਜੋ ਜਿਨ੍ਹਾਂ ਤੋਂ ਦੱਸਿਆ ਵੀ 1.5 ਲੱਖ ਏਕੜ ਤੋਂ ਵੱਧ ਉਸ ਦੇ ਉੱਤੇ ਪਾਰਸਲਸ ਜਿਹੜੇ ਉਹਨਾਂ ਦੇ ਕੋਲ ਹੈਗੇ ਆ। ਸੋ ਕਹਿੰਦੇ ਵੀ ਜੇ ਉੱਦਾਂ ਦੇਖਿਆ ਜਾਵੇ ਤਾਂ 23 ਲੱਖ ਘਰ ਜਿਹੜੇ ਆ ਈਜ਼ੀਲੀ ਉੱਥੇ ਜਿਹੜੇ ਆ ਉਹ ਡਿਵੈਲਪ ਕੀਤੇ ਜਾ ਸਕਦੇ ਹੈਗੇ ਆ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜਿਹੜਾ ਸਟੇਟ ਨੇ ਇਹ ਫਾਈਂਡ ਕੀਤਾ ਵੀ ਜਿਹੜਾ UC ਸੈਂਟਾ ਕਰੂਜ਼ ਤੇ 5 ਜਿਹੜੇ ਹੋਰ ਕਾਲਜਸ ਆ, ਉਹਨਾਂ ਨੇ ਜਿਹੜੇ ਕੈਂਪਸ ਦੇ ਉੱਤੇ ਕ੍ਰਾਈਮਸ ਹੋਏ ਆ ਉਹਨਾਂ ਨੂੰ ਅੰਡਰ ਰਿਪੋਰਟ ਕੀਤਾ ਸੀ। ਕੈਲੀਫੋਰਨੀਆ ਸਟੇਟ ਆਡੀਟਰ ਨੇ ਇਹ ਪਾਇਆ ਆ। ਕਹਿੰਦੇ ਵੀ ਉਹ ਐਕੂਰੇਟਲੀ ਸਹੀ ਢੰਗ ਦੇ ਨਾਲ ਜੋ ਜੁਰਮ ਹੋਏ ਆ ਉਹਨਾਂ ਦੇ ਕੈਂਪਸ ਦੇ ਉੱਤੇ, ਉਹਨਾਂ ਨੂੰ ਜਿਹੜਾ ਉਹ ਦੱਸ ਨਹੀਂ ਸਕੇ, ਤੇ ਨਾਲ ਦੇ ਨਾਲ ਜਿਹੜੇ ਉੱਥੇ ਵਿਦਿਆਰਥੀ ਪੜ੍ਹਦੇ ਆ ਉਹਨਾਂ ਨੂੰ ਵੀ ਉਹਨਾਂ ਦੀ ਸੁਰੱਖਿਆ ਪ੍ਰਤੀ ਗਲਤ ਜਾਣਕਾਰੀ ਆ ਉਹ ਦਿੰਦੇ ਰਹੇ ਹੈਗੇ ਆ। ਸੋ ਇਸ ਹਫ਼ਤੇ ਜਿਹੜੀ ਰਿਪੋਰਟ ਆ ਕੈਲੀਫੋਰਨੀਆ ਦੇ ਸਟੇਟ ਆਡੀਟਰ ਦੇ ਦੁਆਰਾ ਆਈ ਆ। ਇਸ ਦੇ ਵਿੱਚ CSU ਚੀਕੋ, ਇੰਪੀਰੀਅਲ ਵੈਲੀ ਕਾਲਜ, ਮਾਊਂਟ ਸੇਂਟ ਮੈਰੀ ਯੂਨੀਵਰਸਿਟੀ, ਔਰੇਂਜ ਕੋਸਟ ਕਾਲਜ, ਯੂਨੀਵਰਸਿਟੀ ਆਫ ਸੈਨ ਡਿਏਗੋ, ਕਹਿੰਦੇ ਵੀ ਇਹ ਕਲੈਰੀ ਐਕਟ ਦੀਆਂ ਰਿਕੁਆਇਰਮੈਂਟਸ ਨੂੰ ਕੰਪਲਾਈ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ। UC ਸੈਂਟਾ ਕਰੂਜ਼, ਜਿੱਥੇ ਤਕਰੀਬਨ 20,000 ਵਿਦਿਆਰਥੀ ਪੜ੍ਹਦੇ ਆ, ਉਹਨਾਂ ਨੇ ਕਹਿੰਦੇ ਵੀ ਇਨਕੰਪਲੀਟ ਕ੍ਰਾਈਮ ਲੌਗਸ ਤੇ ਜਾਂ ਜਿਹੜੇ ਕੈਂਪਸ ਦੇ ਸੇਫਟੀ ਪ੍ਰੋਸੀਜਰਸ ਆ ਉਹਨਾਂ ਨੂੰ ਸਹੀ ਢੰਗ ਦੇ ਵਿੱਚ ਦੱਸਣ 'ਚ ਨਾਕਾਮਯਾਬ ਰਹੇ ਆ। ਸੋ ਕਲੈਰੀ ਐਕਟ ਦੇ ਤਹਿਤ ਕਾਲਜ ਤੇ ਯੂਨੀਵਰਸਿਟੀਜ਼ ਨੂੰ ਜਿਨ੍ਹਾਂ ਨੂੰ ਫੈਡਰਲ ਫਾਈਨੈਂਸ਼ੀਅਲ ਏਡ ਮਿਲਦੀ ਆ, ਉਹਨਾਂ ਨੂੰ ਇਹ ਜ਼ਰੂਰੀ ਆ
ਵੀ ਰਿਕੁਆਇਰਮੈਂਟ ਆ ਵੀ ਰਿਕਾਰਡ ਕਰਨ, ਰਿਪੋਰਟ ਕਰਨ ਕੈਂਪਸ ਦੇ ਵਿੱਚ ਕ੍ਰਾਈਮ ਡਾਟਾ 'ਚ, ਚਾਹੇ ਉਹ ਵਾਇਲੈਂਟ ਕ੍ਰਾਈਮ ਆ, ਹੇਟ ਕ੍ਰਾਈਮ ਆ, ਚਾਹੇ ਰੋਬਰੀ ਆ, ਆਰਸਨ ਆ, ਸੈਕਸ਼ੂਅਲ ਅਸੌਲਟ ਆ ਜਾਂ ਅਰੈਸਟ ਆ, ਇਨਕਲੂਡਿੰਗ ਵੈਪਨ, ਡਰੱਗ ਐਂਡ ਅਲਕੋਹਲ ਵਾਇਲੇਸ਼ਨ। ਸੋ ਕੈਲੀਫੋਰਨੀਆ ਸਟੇਟ ਆਡੀਟਰ ਨੇ ਇਹ ਪਾਇਆ ਆ ਵੀ ਇਸ ਦੇ ਵਿੱਚ ਇਹ ਕੰਪਲਾਈ ਕਰਨ 'ਚ ਨਾ ਕਾਮਯਾਬ ਰਹੇ ਆ, ਤੇ ਨਾਨ ਕੰਪਲਾਇੰਸ ਦੇ ਨਾਲ ਕਹਿੰਦੇ ਵੀ ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਇਹਨਾਂ ਨੂੰ $70,000 ਪਰ ਵਾਇਲੇਸ਼ਨ ਤੱਕ ਜਿਹੜਾ ਜੁਰਮਾਨਾ ਆ ਉਹ ਪਾ ਸਕਦਾ ਆ। 2020 ਦੇ ਵਿੱਚ ਆਲਰੇਡੀ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਯੂਸੀ ਬਰਕਲੀ ਨੂੰ $2.25 ਮਿਲੀਅਨ ਤੋਂ ਵੱਧ ਦਾ ਜੁਰਮਾਨਾ ਕਲੈਰੀ ਐਕਟ ਨੂੰ ਵਾਇਲੇਟ ਕਰਨ ਦੇ ਕਰਕੇ ਪਾਇਆ ਸੀ। ਜੀ ਬਿਲਕੁਲ, ਆਪਾਂ ਜਿਹੜੀ ਸਟਾਕ ਮਾਰਕੀਟ ਆ ਉਹਦੀ ਵੀ ਗੱਲਬਾਤ ਕਰਨੀ ਹੈਗੀ ਆ। ਤੇ ਇੱਕ ਫਲੋਰੀਡਾ ਤੋਂ ਨਿਊਜ਼ ਆ ਰਹੀ ਆ ਵੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਉੱਥੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕੀਤੀ ਆ, ਕਿਉਂਕਿ ਉੱਥੇ ਇੱਕ ਬਹੁਤ ਵੱਡਾ ਜਿਹੜਾ ਸਟਾਰਮ ਆ ਉਹ ਆ ਰਿਹਾ ਹੈਗਾ। ਕਹਿੰਦੇ ਉਹ ਸਟਾਰਮ ਬੜਾ ਸਟਰੋਂਗ ਆ ਤੇ ਕਾਫੀ ਜ਼ਿਆਦਾ ਜਿਹੜਾ ਫਲੱਡਿੰਗ ਤੇ ਹੋਰ ਨੁਕਸਾਨ ਕਰ ਸਕਦਾ, ਜਿਹਦੇ ਨਾਲ 12 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈ। ਜੀ ਬਿਲਕੁਲ, ਮਾਰਕੀਟ ਦਾ ਜੇ ਜਾਂਦੇ ਜਾਂਦੇ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਲੁੜਕਿਆ ਥੱਲੇ ਨੂੰ, ਜਿਹੜਾ ਉਹ ਡਿੱਗਾ 400 ਤੇ 95 ਪੁਆਇੰਟ ਘਟ ਕੇ 40,348 ਤੇ ਬੰਦ ਹੋਇਆ। S&P 76 ਪੁਆਇੰਟ ਘਟ ਕੇ 5447, ਨੈਸਡੈਕ 405 ਪੁਆਇੰਟ ਘਟ ਕੇ 17,194। ਸੋਨੇ ਦਾ ਭਾਅ $2495 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10 ਈਅਰ ਯੀਲਡ 3.95%, ਇਹ ਕਾਫੀ ਚਿਰਾਂ ਬਾਅਦ 4% ਤੋਂ ਥੱਲੇ ਆਈ ਆ। ਬਿਟਕੋਇਨ 64,895 ਤੇ ਇਥੀਰੀਅਮ 3100 ਤੇ $93 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 73 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।